ਕੁੱਤਿਆਂ ਤੋਂ ਵਫਾਦਾਰੀ ਸਿੱਖ ਤੇ ਸੱਪਾਂ ਤੋਂ ਬਚ ਕੇ ਰਹਿ। ਤੇ ਹੁਣ ਦੋਵੇਂ ਕੰਮ ਹੀ ਉਲਟ ਹੋ ਗਏ। ਨਾ ਤਾਂ ਕੁੱਤੇ ਵਫਾਦਾਰ ਰਹਿ ਆ ਤੇ ਨਾ ਹੁਣ ਸੱਪਾਂ ਤੋਂ ਬਚਣ ਦੀ ਕੋਈ ਲੋੜ ਏ, ਕਿਉਂਕਿ ਸਭ ਤੋਂ ਵੱਡਾ ਸੱਪ ਤੇਰੇ ਨਾਲ ਏ। ਜਦੋਂ ਉਹਨੂੰ ਮੌਕਾ ਮਿਲਿਆ ਉਹਨੇ ਤੈਨੂੰ ਡੰਗ ਮਾਰ ਦੇਣਾ। ਤੇ ਕੁੱਤੇ ਇਸ ਤੋਂ ਵਫਾਦਾਰ ਨਹੀਂ ਰਹੇ। ਅੱਗੇ ਇਹ ਕੰਮ ਤਲਵੇ ਚੱਟਣ ਦਾ ਕਰਦੇ ਹੁੰਦੇ ਸੀ ਤੇ ਇਹ ਵੀ ਕੰਮ ਸਾਡੇ ਵਿੱਚੋਂ ਬੰਦਿਆਂ ਨੇ ਫੜ ਲਿਆ, ਕਿਉਂਕਿ ਇਨਸਾਨ ਬਣਨਾ ਬਹੁਤ ਔਖਾ ਹੈ ਤੇ ਇਨਸਾਨੀਅਤ ਬਹੁਤ ਸਸਤੀ ਹੋਈ ਪਈ ਆ। ਸਿਆਣੇ ਕਹਿੰਦੇ ਆ ਵੀ ਆਪਣੇ ਹੱਥ ਵਿੱਚ ਸੂਈ ਰੱਖੋ, ਕੈਂਚੀ ਨਹੀਂ, ਕਿਉਂਕਿ ਸੂਈ ਦਾ ਕੰਮ ਹੈ ਆਪਣੇ ਆਪ ਨੂੰ ਤਕਲੀਫ ਦੇ ਕੇ ਜੋੜਨਾ ਤੇ ਕੈਂਚੀ ਦਾ ਕੰਮ ਹੈ ਵੱਢਣਾ, ਟੁੱਕਣਾ ਤੇ ਤੋੜਨਾ। ਜਦੋਂ ਤੂੰ ਕਿਤੇ ਗੁੱਸੇ ਦੇ ਵਿੱਚ ਹੋਵੇਂ ਨਾ ਤੇ ਉਦੋਂ ਆਪਣੇ ਦਿਮਾਗ ਕੋਲੋਂ, ਆਪਣੇ ਦਿਲ ਕੋਲੋਂ ਪੁੱਛਿਆ ਕਰ ਵੀ ਮੈਂ ਕੰਮ ਕਿਹੜਾ ਕਰ ਰਿਹਾ, ਸੂਈ ਵਾਲਾ ਕਰ ਰਿਹਾ ਕਿ ਕੈਂਚੀ ਵਾਲਾ ਕਰ ਰਿਹਾ। ਕਿਉਂਕਿ ਸੂਈ ਦਾ ਕੰਮ ਹੈ ਆਪਣੇ ਆਪ ਨੂੰ ਤਕਲੀਫ ਦੇ ਕੇ ਸੀ ਦੇਣਾ, ਜੋੜ ਦੇਣਾ ਇੱਕ ਚੀਜ਼ ਨੂੰ, ਤੇ ਕੈਂਚੀ ਦਾ ਕੰਮ ਹੈ ਤੁਹਾਨੂੰ ਪਤਾ ਕਿ ਮਿੰਟਾਂ ਸਕਿੰਟਾਂ ਦੇ ਵਿੱਚ ਵੱਢ ਟੁੱਕ ਤੋੜ ਮਰੋੜ ਕਰਕੇ ਤੇ ਪਰੇ ਕਰਨੀ। ਸੂਈ ਦਾ ਕੰਮ ਹੈ ਜੋੜਨਾ ਤੇ ਇਲਾਕੇ ਦੀ ਸਰਦਾਰੀ ਹੁੰਦੀ ਹੈ ਤੇ ਬੜਾ ਵੱਡਾ ਕੰਮ ਹੁੰਦਾ ਹੈ ਸੂਈ ਦਾ। ਤੇ ਜਿਹੜੀ ਕੈਂਚੀ ਹੈ ਇਹਦੀ ਇੱਕ ਘਟੀਆ ਤੇ ਬੜੀ ਜ਼ਮੀਰ ਗਿਰੇ ਵਾਲਾ ਕੰਮ ਹੁੰਦਾ ਹੈ ਤੇ ਕਈ ਸਾਡੇ ਮਾਸ਼ਰੇ ਦੇ ਵਿੱਚ ਬੰਦਿਆਂ ਦਾ ਕੰਮ ਹੀ ਇਹ ਫੜ ਲਿਆ ਹੋਇਆ ਕਈਆਂ ਨੇ। ਆ ਗਈ ਸਮਝ? ਤੇ ਵੱਡਿਆਂ ਦੀ ਨਸੀਹਤ ਕੌੜੀ ਪੱਕੀ ਪੀਡੀ, ਇਹਦੇ ਤੇ ਅਮਲ ਕਰੋ ਤੇ ਹੋਰ ਬੇਲੀਆਂ ਨੂੰ ਵੀ ਕਰਵਾਓ। ਸਭ ਤੋਂ ਔਖਾ ਕੰਮ ਪਤਾ ਕੀ ਹੈ? ਆਪਣੇ ਆਪ ਦੇ ਨਾਲ ਆਪਣੇ ਆਪ ਦਾ ਸਾਹਮਣਾ ਕਰਨਾ, ਕਿਉਂਕਿ ਅਸੀਂ ਦੂਸਰਿਆਂ ਦੀਆਂ ਗਲਤੀਆਂ ਗਿਣਦੇ ਰਹਿੰਦੇ ਹਾਂ, ਆਪਣੇ ਅੰਦਰ ਅਸੀਂ ਝਾਕਦੇ ਕੋਈ ਨਹੀਂ ਗੇ। ਤੇ ਖੁਦ ਹਿਸਾਬੀ ਦੀ ਜਿਹੜੀ ਛੁਰੀ ਹੈ ਨਾ, ਉਹ ਪਹਿਲੇ ਤੇਰਾ ਦਿਲ ਕੱਟਦੀ ਹੈ। ਜੇ ਤੂੰ ਖੁਦ ਹਿਸਾਬੀ ਕਰੇ ਤੇ ਫਿਰ ਉਹ ਤੇਰੇ ਦਿਲ ਨੂੰ ਸੋਨਾ ਬਣਾ ਦਿੰਦੀ ਹੈ। ਉਸ ਤੋਂ ਬਾਅਦ ਤੂੰ ਆਪਣੇ ਅੰਦਰ ਝਾਕ, ਆਪਣੇ ਅੰਦਰ ਸਾਫ਼ ਕਰ, ਨਹੀਂ ਤੇ ਤੇਰਾ ਜਿਹੜਾ ਬੋਝ ਹੈ ਨਾ, ਤੇਰੇ ਕੰਮ ਕਰਨ ਵਾਲੇ ਜਾਂ ਤੇਰੇ ਕੰਮ ਨੇ, ਤੇਰਾ ਬੋਝ ਤੇ ਤੇਰੇ ਕੰਮ ਕਰਨ ਵਾਲੇ ਤੇਰੇ ਬੈਕ ਸਾਈਡ ਤੇ ਹੋਰ ਬੜੇ ਪਿੱਛੇ ਤਿਆਰ ਖੜੇ ਨੇ।